ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਨਾਲ ਕਈ ਹੋਰ ਅਹਿਮ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ, ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ 31 ਮਈ ਦਿਨ ਹੈਗਾ ਜੀ, ਸ਼ੁੱਕਰਵਾਰ। ਅਪਡੇਟ ਕੈਲੀਫੋਰਨੀਆ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਜੀ। ਖਬਰਾਂ ਦੇ ਵੱਲ ਵਧੀਏ ਤੇ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਵਰਲਡ ਦੇ ਲੈਵਲ ਦੇ ਉੱਤੇ ਵਿਸ਼ਵ ਪੱਧਰ ਦੀ ਵੱਡੀ ਖਬਰ ਆ ਰਹੀ ਹੈ ਜਰਮਨੀ ਤੋਂ। ਜਰਮਨੀ ਦੇ ਵਿੱਚ ਇੱਕ ਹਥਿਆਰਬੰਦ ਨੇ ਲੋਕਾਂ ਦੇ ਉੱਤੇ ਹਮਲਾ ਕੀਤਾ ਤੇ ਉਹਨੇ ਸਟੈਪ ਕਰ ਦਿੱਤਾ ਘੱਟੋ ਘੱਟ 7 ਜਣਿਆਂ ਨੂੰ। 7 ਜਣਿਆਂ ਦੇ ਉੱਤੇ ਹਮਲੇ ਕੀਤੇ ਤੇ ਉਹਨਾਂ ਨੂੰ ਸਟੈਪ ਕੀਤਾ। ਮੈਨਹਾਈਮ ਜਿਹੜਾ ਸ਼ਹਿਰ ਹੈ ਉੱਥੋਂ ਦਾ, ਉੱਥੇ ਇਹ ਘਟਨਾ ਵਾਪਰੀ ਹੈ ਤੇ ਜਰਮਨ ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਉਸ ਨੂੰ ਹੁਣ ਉਸ ਤੋਂ ਬਾਅਦ ਸ਼ਾਟ ਕੀਤਾ ਗਿਆ, ਗੋਲੀ ਦੇ ਨਾਲ ਉਹਨੂੰ ਉਹ ਜ਼ਖਮੀ ਕੀਤਾ ਗਿਆ ਤੇ ਉਹ ਤੋਂ ਇੱਕ ਜਿਹੜਾ ਚਾਕੂ ਵੀ ਹੈ, ਵੱਡਾ ਚਾਕੂ, ਉਹ ਵੀ ਬਰਾਮਦ ਕੀਤਾ ਗਿਆ। ਰਾਈਟ ਵਿੰਗ ਦਾ ਇਹ ਦੱਸਿਆ ਗਿਆ ਬੰਦਾ। ਸੋਸ਼ਲ ਮੀਡੀਆ ਤੇ ਇਸ ਬਾਬਤ ਇੱਕ ਫੁਟੇਜ ਵੀ ਲਗਾਤਾਰ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਦੇਖਿਆ ਜਾ ਰਿਹਾ ਕਿ ਇੱਕ ਬੰਦਾ ਜਿਹਨੇ ਐਨਕਾਂ ਲਾਈਆਂ ਹੋਈਆਂ ਤੇ ਉਹਨੇ ਸਿਟੀ ਦੇ ਜਿਹੜਾ ਸੈਂਟਰਲ ਮਾਰਕੀਟ ਪਲਾਜ਼ਾ ਜਿਹੜਾ ਸਕੁਅਰ, ਉੱਥੇ ਉਹ ਇੱਕ ਬਹੁਤ ਵੱਡੇ ਚਾਕੂ ਦੇ ਨਾਲ ਖੜਾ ਤੇ ਇੱਕ ਹੋਰ ਬੰਦਾ ਆਉਂਦਾ ਜਿਹਨੂੰ ਉਹ ਲੱਤ ਦੇ ਉੱਤੇ ਉਹਦੇ ਚਾਕੂ ਮਾਰਦਾ। ਉਸ ਤੋਂ ਬਾਅਦ ਪੁਲਿਸ ਨੂੰ ਸੱਦਿਆ ਜਾਂਦਾ ਤੇ ਇੰਨੇ ਕਰਦੇ ਕਰਦੇ ਉਹ 6-7 ਲੋਕਾਂ ਦੇ ਉੱਤੇ ਜਿਹੜਾ ਚਾਕੂ ਦੇ ਨਾਲ ਹਮਲਾ ਕਰ ਦਿੰਦਾ ਹੈ। ਮੈਨਹਾਈਮ ਪੁਲਿਸ ਨੇ ਇੱਕ ਸਟੇਟਮੈਂਟ ਦੇ ਵਿੱਚ ਇਹ ਗੱਲ ਮੰਨੀ ਹੈ ਕਿ ਅਸੀਂ ਫਾਇਰ ਆਰਮ ਦੀ ਵਰਤੋਂ ਕੀਤੀ ਹੈ ਉਹਨੂੰ ਰੋਕਣ ਦੇ ਲਈ ਤੇ ਉਹਨੂੰ ਆਪਣੇ ਕਾਬੂ ਦੇ ਵਿੱਚ ਕਰਨ ਦੇ ਲਈ। ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹਦਾ ਮੋਟਿਵ ਆਫ ਅਟੈਕ ਜਿਹੜਾ ਉਹ ਕੀ ਸੀਗਾ, ਉਹਨੇ ਕਿਉਂ ਲੋਕਾਂ ਨੂੰ ਨਿਸ਼ਾਨਾ ਬਣਾਇਆ। ਉਹ ਮੈਂਟਲੀ ਕੋਈ ਇਸ ਤਰ੍ਹਾਂ ਦੀ ਕੋਈ ਬਿਮਾਰੀ ਦਾ ਸਾਹਮਣਾ ਕਰ ਰਿਹਾ ਸੀ ਜਾਂ ਉਹ ਜਿਹੜਾ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਹੋਰ ਦਹਿਸ਼ਤ ਫੈਲਾਉਣੀ ਚਾਹੁੰਦਾ ਸੀ। ਪਰ ਇਹਦਾ ਜਿਹੜੇ ਤੰਦ ਜੁੜ ਰਹੇ ਨੇ, ਜਿਹੜੀਆਂ ਤੰਦਾਂ ਜੁੜ ਰਹੀਆਂ ਨੇ, ਜਿਵੇਂ ਮੈਂ ਰਾਈਟ ਵਿੰਗ ਖਬਰ ਦੀ ਸ਼ੁਰੂਆਤ ਦੇ ਵਿੱਚ ਹੀ ਕੀਤੀ ਸੀ ਗੱਲ ਜਾਂ ਉਹਦੀ ਸ਼ਬਦ ਵਰਤੇ ਸੀਗੇ, ਤਾਂ ਉਹਨੇ ਕਿਹਾ ਕਿ ਐਂਟੀ ਇਸਲਾਮ ਜਿਹੜਾ ਉਹ ਬੰਦਾ ਦੱਸਿਆ ਜਾ ਰਿਹਾ ਹੈ, ਉਹਨੇ ਜਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂ ਉਹਨੇ ਉਹਦੀ ਜਿਹੜੀ ਭਾਵਨਾ ਸੀ ਇਹਨਾਂ ਲੋਕਾਂ ਦੇ ਉੱਤੇ ਹਮਲਾ ਕਰਨ ਦੀ, ਜਿਸ ਸਾਜ਼ਿਸ਼ ਰਚੀ ਸੀ ਉਹਨੇ, ਤਾਂ ਉਹ ਐਂਟੀ ਇਸਲਾਮ ਇੱਕ ਐਕਟੀਵਿਟੀਜ਼ ਦੇ ਨਾਲ ਉਹਨੂੰ ਜੋੜਿਆ ਜਾ ਰਿਹਾ। ਫਿਲਹਾਲ ਇਹ ਖਬਰ ਇਸ ਟਾਈਮ ਵਿਸ਼ਵ ਭਰ ਦੇ ਵਿੱਚ ਲੋਕਾਂ ਲਈ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਇੱਕ ਤਾਂ 2 ਕਾਰਨ ਨੇ। ਇੱਕ ਤਾਂ ਇਹਦੀ ਫੁਟੇਜ ਵਾਇਰਲ ਹੋ ਚੁੱਕੀ ਹੈ ਹੁਣ ਤੱਕ ਸੋਸ਼ਲ ਮੀਡੀਆ ਉੱਤੇ, ਜਿਹਦੇ ਵਿੱਚ ਦੇਖਿਆ ਜਾ ਸਕਦਾ ਹੈ, ਤੇ ਦੂਜਾ ਇਹ ਕਿ ਇਹਨੂੰ ਰੋਕਣ ਵਾਸਤੇ ਪੁਲਿਸ ਨੂੰ ਗੋਲੀ ਚਲਾਉਣੀ ਪਈ ਤੇ ਉਸ ਤੋਂ ਬਾਅਦ ਇਹਨੂੰ ਕਾਬੂ ਕੀਤਾ ਗਿਆ। ਤੇ ਤੀਜਾ ਇਸ ਟਾਈਮ ਜਿਹੜਾ ਇਹਨੂੰ ਰਾਈਟ ਵਿੰਗ ਦੇ ਨਾਲ ਜਿਵੇਂ ਜੋੜ ਕੇ ਦੇਖਿਆ ਜਾ ਰਿਹਾ। ਆਪਾਂ ਦੇਖਦੇ ਹਾਂ ਕਿ ਕਈ ਪੱਛਮੀ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਅੱਗੇ ਵੀ ਵਾਪਰ ਚੁੱਕੀਆਂ ਨੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤਾਂ 41 ਦੇ ਨਜ਼ਦੀਕ ਇਸ ਟਾਈਮ ਮਡੇਰਾ ਦੇ ਲਾਗੇ 145 ਤੇ 41 ਦੇ ਨਜ਼ਦੀਕ ਇੱਕ ਅੱਗ ਲੱਗੀ ਆ, ਜੋ ਕਿ ਕਹਿੰਦੇ 80 ਏਕੜ ਦੇ ਵਿੱਚ ਫੈਲ ਚੁੱਕੀ ਆ। ਇਹ ਲੇਟੈਸਟ ਖਬਰ ਆ। ਅੱਜ ਤਕਰੀਬਨ ਦੁਪਹਿਰ 1 ਵਜੇ ਇਹ ਜਿਹੜੀ ਅੱਗ ਲੱਗੀ ਦੱਸੀ ਜਾਂਦੀ ਆ, ਜਿਸ ਨੂੰ ਬੁਝਾਉਣ ਦੇ ਲਈ ਇਸ ਟਾਈਮ ਜਿਹੜੇ ਫਾਇਰ ਨੂੰ ਰੋਕਣ ਵਾਲੇ ਫਾਇਰ ਫਾਈਟਰਸ ਆ ਉਹ ਲੱਗੇ ਪਏ ਨੇ। ਇਹ ਜਿਹੜੀ ਸਟਾਰਟ ਹੋਈ ਸੀ ਦੁਪਹਿਰ 1 ਵਜੇ। ਕਾਲੇ ਰੰਗ ਦਾ ਧੂੰਆਂ ਦੂਰੋਂ ਜਿਹੜਾ ਆ ਉਹ ਉੱਥੇ ਦੇਖਿਆ ਜਾ ਰਿਹਾ ਸੀ। ਇਹ ਲਾਰਜ ਗ੍ਰਾਸ ਫਾਇਰ ਦੱਸੀ ਜਾ ਰਹੀ ਹੈਗੀ ਆ। ਇਸ ਟਾਈਮ ਕਿਸੇ ਸਟਰਕਚਰ ਨੂੰ ਖਤਰਾ ਤਾਂ ਨਹੀਂ ਹੈਗਾ, ਪਰ ਵਿਜ਼ੀਬਿਲਿਟੀ ਉਸ ਥਾਂ ਦੇ ਉੱਤੇ, ਉਹ 41 ਦੇ ਉੱਤੇ, 145 ਦੇ ਉੱਤੇ ਜਿਹੜੀ ਉਹ ਕਾਫੀ ਲਿਮਿਟਿਡ ਆ। ਤੇ ਜਿਨ੍ਹਾਂ ਲੋਕਾਂ ਨੇ ਉਸ ਪਾਸੇ ਵੱਲ ਨੂੰ ਜਾਣਾ ਆ, ਉਹਨਾਂ ਨੂੰ ਅਲਟਰਨੇਟਿਵ ਰਾਊਟ ਲੈ ਕੇ ਜਾਣ ਦੇ ਲਈ ਦੱਸਿਆ ਜਿਹੜਾ ਉਹ ਜਾ ਰਿਹਾ ਹੈਗਾ ਆ। 60% ਕੰਟੇਨ ਹੋਈ ਆ, ਸੋ ਉਮੀਦ ਹੈਗੀ ਆ ਵੀ ਸ਼ਾਮ ਤੱਕ ਇਸ ਨੂੰ ਪੂਰੀ ਤਰ੍ਹਾਂ ਕਾਬੂ ਜਿਹੜਾ ਉਹ ਪਾ ਲਿਆ ਜਾਵੇਗਾ। ਇਸ ਟਾਈਮ ਵਾਈਲਡ ਫਾਇਰ ਸੀਜ਼ਨ ਕੈਲੀਫੋਰਨੀਆ ਦੇ ਵਿੱਚ ਜ਼ੋਰਾਂ ਦੇ ਉੱਤੇ ਹੈਗਾ ਆ। ਵੈਜੀਟੇਟਿਵ ਗਰੋਥ ਬਹੁਤ ਹੋਈ ਆ ਮੀਂਹ ਪੈਣ ਦੇ ਕਰਕੇ। ਘਾਹ ਵੀ ਬਥੇਰਾ ਜਿਹੜਾ ਉਹ ਉੱਚਾ ਹੋਇਆ ਆ
ਤੇ ਮਾੜੀ ਜਿੰਨੀ ਵੀ ਜਿਹੜੀ ਚੰਗਿਆੜੀ ਆ ਇਸ ਟਾਈਮ ਉਹ ਭਾਂਬੜ ਜਿਹੜੇ ਉਹ ਮਚਾ ਸਕਦੀ ਆ। ਇਸ ਦੇ ਪਿੱਛੇ ਕੀ ਕਾਰਨ ਹੋਏ ਅੱਗ ਦੇ, ਉਹ ਤਾਂ ਹੁਣ ਅੱਗ ਬੁਝਾਉਣ ਤੋਂ ਬਾਅਦ ਚ ਜਾਂਚ ਕਰਕੇ ਜਿਹੜਾ ਪਤਾ ਲੱਗੂਗਾ। ਪਰ ਹਾਈਵੇ 145 ਤੇ ਜਿਹੜਾ ਹਾਈਵੇ 41 ਆ ਮਡੇਰਾ ਦੇ ਲਾਗੇ 80 ਏਕੜ ਦੇ ਵਿੱਚ ਜਿਹੜੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ 80 ਏਕੜ ਸੜ ਚੁੱਕੇ ਆ, 60% ਕੰਟੇਨ ਆ ਤੇ ਅਲਟਰਨੇਟਿਵ ਰਾਊਟ ਲੈਣ ਦੇ ਲਈ ਆਖਿਆ ਜਾ ਰਿਹਾ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਇਹ ਹਮੇਸ਼ਾ ਚਰਚਾ ਚੱਲਦੀ ਰਹਿੰਦੀ ਹੈ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀ ਮੂਵਿੰਗ ਹੋ ਰਹੀ ਹੈ, ਇਹਦੇ ਪਿੱਛੇ 2 ਕਾਰਨਾਂ ਤੇ ਹਮੇਸ਼ਾ ਆਪਾਂ ਗੱਲਬਾਤ ਜਿਹੜੀ ਕਰਦੇ ਰਹਿੰਦੇ ਹਾਂ। ਇੱਕ ਤਾਂ ਵੱਧਦੀ ਹੋਈ ਮਹਿੰਗਾਈ ਤੇ ਦੂਜਾ ਕ੍ਰਾਈਮ ਦੀ ਬਾਬਤ ਆਪਾਂ ਲਗਾਤਾਰ ਤੁਹਾਡੇ ਨਾਲ ਖਬਰਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਾਂ। ਕੰਜ਼ਿਊਮਰ ਅਫੇਅਰਸ ਦੀ ਹੁਣ ਇੱਕ ਸਰਵੇ ਆਇਆ ਜਿਹਨੇ ਇਸ ਬਾਬਤ ਹੋਰ ਜਿਹੜੇ ਅੰਕੜੇ ਨੇ ਉਹਨਾਂ ਦੇ ਉੱਤੇ ਦਾਅਵਾ ਕੀਤਾ ਹੈ। ਉਹ ਕਹਿੰਦੇ ਕਿ ਨੰਬਰ 1 ਸਟੇਟ ਬਣ ਗਈ ਹੈ ਕੈਲੀਫੋਰਨੀਆ, ਜਿਹਦੇ ਵਿੱਚੋਂ ਮੂਵਿੰਗ ਲਗਾਤਾਰ ਹੋ ਰਹੀ ਹੈ ਨਿਊਯਾਰਕ, ਨਿਊ ਜਰਸੀ ਤੇ ਇਲੀਨੋਇਸ ਤੋਂ ਬਾਅਦ। ਤੇ ਰਿਪੋਰਟ ਨੇ ਇਹ ਜਿਹੜੀ ਗੱਲ ਆ ਉਹ ਦੱਸੀ ਹੈ ਕਿ ਘੱਟੋ ਘੱਟ 17,000 ਜਿਹੜੇ ਲੋਕ ਨੇ ਉਹ ਸਟੇਟ ਦੇ ਵਿੱਚੋਂ ਮੂਵ ਹੋ ਗਏ ਨੇ ਤੇ ਜਸਟ 7,000 ਜਿਹੜੇ ਲੋਕ ਨੇ ਉਹ ਆਏ ਵੀ ਨੇ ਦੂਜੇ ਸੂਬਿਆਂ ਤੋਂ। ਜਿਹੜੀ ਮਾਈਗ੍ਰੇਸ਼ਨ ਹੈ ਜਾਂ ਕੰਪੈਰੀਜ਼ਨ ਦੂਜੀਆਂ ਸਟੇਟਾਂ ਦੇ ਨਾਲ ਜਿਹੜਾ ਕੀਤਾ ਜਾਂਦਾ ਹੈ, ਉਹ ਕਹਿੰਦੇ ਕਿ ਨਿਊਯਾਰਕ ਜਿਹੜਾ ਕਿ ਸੈਕਿੰਡ ਹੈ, ਉੱਥੇ ਵੀ ਕਈ ਲੋਕ ਵੱਡੀ ਗਿਣਤੀ ਦੇ ਵਿੱਚ ਲੋਕ ਹੁਣ ਦੂਜੇ ਸੂਬਿਆਂ ਨੂੰ ਮੂਵ ਹੋ ਰਹੇ ਨੇ। ਕੰਜ਼ਿਊਮਰ ਅਫੇਅਰਸ ਦੀ ਟੀਮ ਨੇ ਇਹ ਐਨਾਲਾਈਜ਼ ਕੀਤਾ ਡਾਟੇ ਤੋਂ ਕਿ ਤਕਰੀਬਨ 1,43,000 ਜਿਹੜੇ ਲੋਕ ਸੀਗੇ ਜਨਵਰੀ 2023 ਤੋਂ ਮਾਰਚ 2024 ਤੱਕ, ਇਹਨਾਂ ਨੇ ਨਾਰਥ ਕੈਰੋਲਾਈਨਾ ਦਾ ਰੁਖ ਕੀਤਾ ਤੇ ਹੋਰ ਦੂਜੇ ਸ਼ਹਿਰਾਂ ਦੇ ਵਿੱਚ ਇਹ ਗਏ ਸੀ ਕੈਲੀਫੋਰਨੀਆ ਤੋਂ। ਇਹਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਸਦਰਨ US ਦੇ ਵਿੱਚ ਸਟੇਟਸ ਨੇ, ਚਾਹੇ ਉਹ ਫਲੋਰੀਡਾ ਜਾਂ ਟੈਨਸੀ ਹੈ ਜਾਂ ਟੈਕਸਸ ਹੈ, ਇੱਥੇ ਵੀ ਨੋਟੇਬਲ ਇਨਕਰੀਜ਼ ਜਿਹੜਾ ਉਹ ਨੋਟ ਕੀਤਾ ਗਿਆ ਕਿ ਦੂਜੇ ਸੂਬਿਆਂ ਤੋਂ ਜਿਹੜੀ ਆਬਾਦੀ ਹੈ ਉਹ ਇਹਨਾਂ ਸੂਬਿਆਂ ਵੱਲ ਨੂੰ ਹੁਣ ਰੁਖ ਕਰ ਰਹੀ ਹੈ। ਜਿਹੜੇ ਕਿ ਇਸ ਦੇ ਮਾਈਕਲ ਬੈਸਟ ਨੇ, ਜਿਹੜੇ ਕਿ ਇਸ ਡਾਟੇ ਦੇ ਉੱਤੇ ਲਗਾਤਾਰ ਕੰਮ ਕਰ ਰਹੇ ਸੀ ਜਾਂ ਇਹਨੂੰ ਖੰਗਾਲ ਰਹੇ ਸੀ ਲਗਾਤਾਰ ਇਸ ਡਾਟੇ ਨੂੰ, ਉਹਨਾਂ ਨੇ ਕਿਹਾ ਕਿ ਇੱਕ ਸਟੱਡੀ ਜਿਹੜੀ ਕਿ ਮਾਈਗ੍ਰੇਸ਼ਨ ਡਾਟਾ ਲਿਆ ਗਿਆ US ਸੈਂਸਸ ਬਿਊਰੋ ਤੋਂ, ਤੇ ਉਹਨਾਂ ਨੇ ਵੀ ਇਹ ਨੋਟ ਕੀਤਾ ਕਿ ਜਿਹੜੇ ਟ੍ਰੈਂਡਸ ਨੇ ਇਹ ਲਗਾਤਾਰ ਅਪ ਡਾਊਨ ਜਾ ਰਹੇ ਨੇ। ਪਰ ਇਹਦੇ ਨਾਲ ਪਾਪੂਲੇਸ਼ਨ ਗਰੋਥ ਜਿਹੜੀ ਆ ਉਹ ਡਿਕਲਾਈਨ ਵੀ ਹੋਈ ਹੈ ਕਈ ਸੂਬਿਆਂ ਦੇ ਵਿੱਚ। ਤੇ ਪਰ ਕਹਿੰਦੇ ਕਿ ਇਹਦਾ ਮਤਲਬ ਆਪਾਂ ਇਹ ਨਹੀਂ ਗਿਣ ਸਕਦੇ ਕਿ ਕੈਲੀਫੋਰਨੀਆ ਦੇ ਵਿੱਚ ਲੋਕ ਜਾ ਤਾਂ ਰਹੇ ਆ ਪਰ ਆ ਨਹੀਂ ਰਹੇ। ਕਹਿੰਦੇ ਕਿ ਇਹਨੂੰ ਕਾਊਂਟਰ ਕਰਨ ਦੇ ਲਈ ਸਾਡੇ ਕੋਲੇ 7,000 ਦਾ ਜਿਹੜਾ ਡਾਟਾ ਹੈ ਕਿ ਉਹ ਵਾਪਸ ਵੀ ਆਏ ਨੇ ਜਾਂ ਹੋਰ ਗਿਣਤੀ ਦੇ ਵਿੱਚ ਇਜ਼ਾਫਾ ਹੋਇਆ, ਤਾਂ ਉਹ ਇਹਨਾਂ ਚੀਜ਼ਾਂ ਨੂੰ ਕਾਊਂਟਰ ਵੀ ਕਰਦਾ ਹੈ। ਪਰ 17,000 ਲੋਕ ਲੰਘੇ ਦਿਨਾਂ ਦੇ ਵਿੱਚ, ਲੰਘੇ ਮਹੀਨਿਆਂ ਦੇ ਵਿੱਚ, ਲੰਘੇ ਸਮਿਆਂ ਦੇ ਵਿੱਚ ਕੈਲੀਫੋਰਨੀਆ ਛੱਡ ਕੇ ਚਲੇ ਗਏ ਨੇ। 1,43,000 ਦਾ ਡਾਟਾ ਆਪਾਂ ਪਹਿਲਾਂ ਹੀ ਜਿਹੜਾ ਉਹ ਸ਼ੇਅਰ ਕਰ ਚੁੱਕੇ ਹਾਂ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਇੱਕ 1993 ਦਾ ਪੌਲੀ ਕਲਾਸ ਦੀ ਮੌਤ ਦਾ ਕੇਸ ਸੀਗਾ। ਉਸ ਟਾਈਮ ਦੇ ਉੱਤੇ ਇਸ ਕੁੜੀ ਦੀ ਉਮਰ ਮਹਿਜ 12 ਸਾਲ ਸੀ। ਉਸ ਨੂੰ ਘਰੋਂ ਉਹਦੇ ਬੈਡਰੂਮ ਚੋਂ ਕਿਡਨੈਪ ਕਰ ਲਿਆ ਗਿਆ ਸੀ ਚਾਕੂ ਦੀ ਨੋਕ ਦੇ ਉੱਤੇ, ਸੈਨ ਫਰਾਂਸਿਸਕੋ ਦੇ ਸਬਅਰਬ ਦੇ ਵਿੱਚੋਂ। ਉਸ ਦੇ ਬਾਅਦ ਦੇ ਵਿੱਚ ਕਤਲ ਦੇ ਮਾਮਲੇ ਵਿੱਚ ਰਿਚਰਡ ਐਲਨ ਡੇਵਿਸ ਨਾਂ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ। ਟ੍ਰਾਇਲ ਚੱਲਿਆ, ਜਿਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਕੈਲੀਫੋਰਨੀਆ ਜੱਜ ਦੇ ਮੂਹਰੇ ਅਰਜੀ ਲਾਈ ਗਈ ਸੀ ਡੇਵਿਸ ਦੇ ਦੁਆਰਾ, ਜੋ ਕਿ 1996 ਦੇ ਵਿੱਚ ਕਨਵਿਕਟ ਹੋਇਆ ਸੀ ਕਤਲ ਤੋਂ 3 ਸਾਲ ਬਾਅਦ ਚ, ਵੀ ਉਸ ਦੀ ਮੌਤ ਦੀ ਜਿਹੜੀ ਸੈਂਟੈਂਸ ਜੋ ਉਸ ਉੱਤੇ ਲਾਈ ਗਈ ਹੈ ਉਸ ਨੂੰ ਵਕੇਟ ਕਰ ਦਿੱਤਾ ਜਾਵੇ, ਯਾਨੀ ਕਿ ਨਲ ਕਰ ਦਿੱਤਾ ਜਾਵੇ, ਮੌਤ ਦੀ ਸਜ਼ਾ ਹਟਾ ਦਿੱਤੀ ਜਾਵੇ। ਪਰ ਸੈਂਟਾ ਕਲਾਰਾ ਕਾਉਂਟੀ ਦੇ ਜੱਜ ਬੈਂਜਾਮਿਨ ਵਿਲੀਅਮ, ਉਹਨਾਂ ਨੇ ਜਿਊਰੀ ਦੇ ਇਸ ਵਰਡਿਕਟ ਨੂੰ ਵਕੇਟ ਕਰਨ ਤੋਂ ਇਨਕਾਰ ਕਰ ਦਿੱਤਾ ਆ, ਨਾ ਕਰ ਦਿੱਤੀ ਆ। ਡੇਵਿਸ ਦੇ ਜਿਹੜੇ ਅਟਰਨੀ ਆ ਉਹਨਾਂ ਨੇ ਫਰਵਰੀ ਦੇ ਵਿੱਚ ਕੋਰਟ ਫਾਈਲਿੰਗ 'ਚ ਇਹ ਜਿਹੜਾ ਆਰਗੂਮੈਂਟ ਪੇਸ਼ ਕੀਤਾ ਸੀਗਾ ਵੀ ਜਿਹੜਾ ਡੈਥ ਸੈਂਟੈਂਸ ਆ ਉਸ ਨੂੰ ਰੀਕਾਲ ਕਰ ਲੈਣਾ ਚਾਹੀਦਾ ਆ, ਕਿਉਂਕਿ ਸੈਂਟੈਂਸਿੰਗ ਦੇ ਕਾਨੂੰਨਾਂ ਦੇ ਵਿੱਚ ਚੇਂਜਿਸ ਆਈ ਆ, ਉਸ ਦੇ ਵਿੱਚ ਤਬਦੀਲੀਆਂ ਆਈਆਂ ਹੈਗੀਆਂ ਆ। ਤੇ ਨਾਲ ਹੀ ਉਹਨਾਂ ਨੇ ਇਹ ਵੀ ਨੋਟ ਕਰਾਉਣ ਦੀ ਕੋਸ਼ਿਸ਼ ਕੀਤੀ ਵੀ ਗਵਰਨਰ ਗੈਵਿਨ ਨਿਊਸਮ ਦੇ ਦੁਆਰਾ ਆਲਰੇਡੀ ਡੈਥ ਪੈਨਲਟੀ ਦੇ ਉੱਤੇ ਮੋਰਟੋਰੀਅਮ ਲੱਗਾ ਪਿਆ ਆ। ਸੋ ਇਸ ਦਾ ਜਿਹੜਾ ਮੌਤ ਦੀ ਸਜ਼ਾ ਵਾਲਾ ਵਰਡਿਕਟ ਆ ਉਸ ਨੂੰ ਵਕੇਟ ਕਰ ਦਿੱਤਾ ਜਾਵੇ। ਜ਼ਿਕਰਯੋਗ ਹੈ 2019 ਦੇ ਵਿੱਚ ਗੈਵਿਨ ਨਿਊਸਮ ਨੇ ਮੋਰਟੋਰੀਅਮ ਲਾ ਦਿੱਤਾ ਸੀਗਾ, ਰੋਕ ਲਾ ਦਿੱਤੀ ਸੀ ਕਿਸੇ ਵੀ ਤਰੀਕੇ ਦੀ ਮੌਤ ਦੀ ਸਜ਼ਾ ਨੂੰ ਐਗਜ਼ੀਕਿਊਟ ਕਰਨ ਦੇ ਲਈ। ਤੇ ਇਸ ਕਰਕੇ ਇਹਨੇ ਅਰਜੀ ਲਾਈ, ਪਰ ਉਸ ਦੀ ਜਿਹੜੀ ਅਰਜੀ ਆ ਉਹ ਹੁਣ ਖਾਰਜ ਹੋ ਗਈ ਆ। ਸਨੋਮਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਡੇਵਿਸ ਦੇ ਅਟਾਰਨੀ ਦੀ ਇਸ ਆਰਗੂਮੈਂਟ ਨੂੰ ਨੌਨਸੈਂਸਿਕਲ ਗਰਦਾਨਿਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਰੁਖ ਕਰਕੇ ਆਪਾਂ ਬੇ ਏਰੀਏ ਦੇ ਵਿੱਚ ਇੱਕ ਮਿਡਲ ਸਕੂਲ ਦੇ ਵਿੱਚ ਵਿਦਿਆਰਥੀਆਂ ਦੇ ਵਿਚਾਲੇ ਝਗੜਾ ਹੋਇਆ ਤੇ ਇਸ ਮਾਮਲੇ ਦੇ ਵਿੱਚ ਹੁਣ 8 ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਹੈ।
ਦੱਸਦੇ ਆ ਕਿ ਸਿਨੌਲਾ ਜਿਹੜਾ ਮਿਡਲ ਸਕੂਲ ਹੈ, ਉਸ ਦੇ ਵਿੱਚ ਇਹ ਝਗੜਾ ਹੋਇਆ ਸੀਗਾ, ਜਿਹਦੇ ਵਿੱਚ 12 ਤੋਂ 14 ਸਾਲ ਦੀ ਉਮਰ ਦੇ ਜਿਹੜੇ ਵਿਦਿਆਰਥੀ ਆ ਉਹ ਇਨਵੋਲਵ ਸੀਗੇ, ਤੇ ਮਰੀਨ ਕਾਉਂਟੀ ਜੁਵੇਨਾਈਲ ਹਾਲ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਗਿਆ, ਤੇ ਉਸ ਤੋਂ ਬਾਅਦ ਇਹਨਾਂ ਤੇ ਸਸਪੈਂਸ਼ਨ ਆਫ ਕੌਂਸਪੀਰੇਸੀ ਤੇ ਫੈਲਨੀ ਅਸੌਲਟ ਜਿਹੜਾ ਉਹ ਦੋਸ਼ ਵੀ ਲਾਏ ਗਏ ਨੇ ਪੁਲਿਸ ਵੱਲੋਂ, ਜਿਹੜਾ ਨਵੇਟੋ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜੀ ਇਹ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ 24 ਮਈ ਨੂੰ ਇੱਕ ਗਰੁੱਪ ਦੇ ਵਿਚਾਲੇ ਪਹਿਲਾਂ ਵੀ ਝਗੜਾ ਹੋਇਆ ਸੀਗਾ, ਤੇ ਇੱਕ ਗਰੁੱਪ ਲੰਚ ਟਾਈਮ ਜਿਹੜਾ ਇਹਨਾਂ ਵਿਦਿਆਰਥੀਆਂ ਦਾ ਸੀਗਾ, ਉਹਨਾਂ ਨੇ ਦੂਜੇ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਉੱਤੇ ਹਮਲਾ ਕਰਨ ਦੇ ਲਈ, ਉਹਨਾਂ ਨੂੰ ਜ਼ਖਮੀ ਕਰਨ ਦੇ ਲਈ ਜਿਹੜੀ ਇੱਕ ਸਾਜ਼ਿਸ਼ ਜਾਂ ਕੌਂਸਪੀਰੇਸੀ ਉਹ ਕੀਤੀ ਸੀਗੀ। ਜਦੋਂ ਇਹਨਾਂ ਨੇ ਅਟੈਕ ਨੂੰ ਅੰਜਾਮ ਦਿੱਤਾ ਤਾਂ ਉਦੋਂ ਦੱਸਦੇ ਆ ਕਿ ਕੁਛ ਬੱਚਿਆਂ ਨੇ ਇਸ ਮਾਮਲੇ ਦੇ ਵਿੱਚ ਫ਼ੋਨਾਂ ਦੇ ਨਾਲ ਰਿਕਾਰਡਿੰਗ ਸ਼ੁਰੂ ਕਰ ਦਿੱਤੀ, ਤੇ ਉਸ ਤੋਂ ਬਾਅਦ ਦੱਸਦੇ ਆ ਕਿ ਇਹ ਜਿਹੜੀ ਫਾਈਟ ਆ ਉਹ ਹੋਰ ਵੀ ਜ਼ਿਆਦਾ ਵੱਧ ਗਈ ਸੀਗੀ। ਉਸ ਤੋਂ ਬਾਅਦ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਜਿਹੜੇ 2 ਸਟੂਡੈਂਟ ਜਿਹੜੇ ਕਿ ਜ਼ਖਮੀ ਹਾਲਤ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਨੂੰ ਹਸਪੀਟਲਾਈਜ਼ਡ ਵੀ ਕਰਾਉਣਾ ਪਿਆ, ਤੇ ਉਹਨਾਂ ਨੂੰ ਕਈ ਇੰਜਰੀਜ਼ ਵੀ ਆਈਆਂ ਨੇ, ਜ਼ਖਮੀ ਹੋਏ ਨੇ ਉਹ। ਤਾਂ ਉਸ ਤੋਂ ਬਾਅਦ ਇੱਕ ਜਿਹੜੀ ਫੁਟੇਜ ਆ ਉਹ ਸ਼ੋਅ ਕਰਦੀ ਹੈ ਕਿ ਕਿਵੇਂ ਇਹਨਾਂ ਦੇ ਕੁੜੀਆਂ ਦੇ ਇਸ ਗਰੁੱਪ ਨੇ ਦੂਜੇ ਸਟੂਡੈਂਟਸ ਨੂੰ ਜਿਹੜਾ ਉਹ ਪੰਚ ਕੀਤਾ, ਕਿਕ ਕੀਤਾ, ਤੇ ਹੋਰ ਜਿਹੜੀਆਂ 3 ਨਾਲ ਇਹਨਾਂ ਦੇ ਕੁੜੀਆਂ ਸੀਗੀਆਂ। ਬਾਅਦ ਦੇ ਵਿੱਚ ਹੁਣ ਦੱਸਦੇ ਆ ਕਿ ਨਵੇਟੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਜਿਹੜਾ, ਤੇ ਸਿਨਹੋਲਾ ਮਿਡਲ ਸਕੂਲ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਜਾਂਚ ਨੂੰ ਉਹਨਾਂ ਨੇ ਕਿ ਹਰੀ ਝੰਡੀ ਦਿੱਤੀ, ਜਾਂ ਕਹਿ ਲਓ ਕਿ ਜਾਂਚ ਦੀ ਮੰਗ ਕੀਤੀ, ਤੇ ਇੱਕ ਗਰੁੱਪ ਨੂੰ ਆਇਡੈਂਟੀਫਾਈਡ ਕਰਨ ਦੇ ਲਈ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਜ਼ਿੰਮੇਵਾਰ ਨੇ ਇਸ ਅਟੈਕ ਦੇ ਲਈ ਉਹਨਾਂ ਨੂੰ ਲੱਭਿਆ ਜਾਵੇ। ਬਾਅਦ ਦੇ ਵਿੱਚ ਜਦੋਂ ਸਟੂਡੈਂਟਸ ਦੀ ਪਹਿਚਾਣ ਹੋਈ ਤਾਂ 8 ਕੁੜੀਆਂ ਜਿਹੜੀਆਂ ਇਸ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰ ਕੀਤੀਆਂ ਗਈਆਂ ਨੇ। 12 ਤੋਂ 14 ਸਾਲ ਇਹਨਾਂ ਦੀ ਉਮਰ ਹੈ, ਤੇ ਸਕੂਲਾਂ ਦੇ ਵਿੱਚ ਆਪਾਂ ਬੱਚਿਆਂ ਨੂੰ ਅਕਸਰ ਭੇਜਦੇ ਤਾਂ ਪੜ੍ਹਨ ਵਾਸਤੇ ਆ, ਪਰ ਕਈ ਵਾਰੀ ਬੱਚੇ ਇਸ ਟੀਨੇਜ ਉਮਰ ਦੇ ਵਿੱਚ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਆ, ਜਿਹੜਾ ਕਿ ਸਹੀ ਨਹੀਂ ਕਿਹਾ ਜਾ ਸਕਦਾ। ਸੋ ਹੁਣ ਇਸ ਮਾਮਲੇ ਦੇ ਵਿੱਚ 8 ਕੁੜੀਆਂ ਨੂੰ ਅਰੈਸਟ ਕੀਤਾ ਗਿਆ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਅੱਜ ਵਾਈਟ ਹਾਊਸ ਤੋਂ ਗੱਲਬਾਤ ਕਰਦੇ ਹੋਏ ਗਾਜ਼ਾ ਦੇ ਵਿੱਚ ਕਿੱਦਾਂ ਸੀਜ਼ਫਾਇਰ ਹੋਵੇ ਉਸ ਦੇ ਲਈ 3 ਨੁਕਤੇ ਜਿਹੜੇ ਉਹ ਸੁਝਾਏ ਹੈਗੇ ਆ। ਬਾਈਡਨ ਹੋਣਾ ਨੇ ਇਹ ਕਿਹਾ ਆ ਵੀ ਜਿਹੜੀ ਡੀਲ ਆ ਇਜ਼ਰਾਈਲ ਤੇ ਹਮਾਸ ਨੂੰ ਅਸੀਂ ਟਰਾਂਸਮਿਟ ਕਰ ਦਿੱਤੀ ਆ ਕਤਰ ਦੇ ਜ਼ਰੀਏ। ਪਹਿਲੇ ਫੇਜ਼ ਦੇ ਵਿੱਚ ਉਹਨਾਂ ਨੇ ਕਿਹਾ ਵੀ 6 ਹਫ਼ਤੇ ਦੇ ਲਈ ਪੂਰਨ ਕੰਪਲੀਟ ਸੀਜ਼ਫਾਇਰ ਜਿਹੜੀ ਉਹ ਹੋਣੀ ਚਾਹੀਦੀ ਆ, ਜਿਸ ਵਿੱਚ ਇਜ਼ਰਾਈਲੀ ਫੋਰਸਿਸ ਵਿਡਰਾ ਕਰਨ ਜਿਹੜੇ ਗਾਜ਼ਾ ਦੇ ਸਭ ਤੋਂ ਜ਼ਿਆਦਾ ਪੋਪੂਲੇਟਡ ਇਲਾਕੇ ਆ, ਤੇ ਇਸ ਦੇ ਨਾਲ ਇਹ ਵੀ ਹੋਵੇ ਵੀ ਜਿਹੜੇ ਹੌਸਟੇਜਸ ਆ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ। ਪੈਲਸਟੀਨੀਅਨ ਮੂਲ ਦੇ ਜਿਹੜੇ ਲੋਕ ਆ ਉਹ ਆਪਣੇ ਘਰਾਂ ਦੇ ਵਿੱਚ ਵਾਪਸ ਜਾ ਸਕਣ। 600 ਟਰੱਕ ਹਿਊਮੈਨਿਟੇਰੀਅਨ ਏਡ ਦੇ ਗਾਜ਼ਾ ਦੇ ਵਿੱਚ ਹਰ ਦਿਨ ਜਾਣੇ ਚਾਹੀਦੇ ਆ। ਇਹ ਪਹਿਲੇ ਫੇਜ਼ ਦੇ ਵਿੱਚ ਉਹਨਾਂ ਨੇ ਆਖਿਆ ਆ। ਦੂਜੇ ਫੇਜ਼ ਦੇ ਵਿੱਚ ਉਹ ਕਹਿੰਦੇ ਆ ਵੀ ਜਿੰਨੇ ਵੀ ਇਸ ਟਾਈਮ ਜਿੰਦਾ ਹੌਸਟੇਜਸ ਨੇ, ਜਿਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਆ, ਉਹਨਾਂ ਨੂੰ ਰਿਲੀਜ਼ ਕਰਨ ਦੀ, ਉਹਨਾਂ ਨੂੰ ਛੱਡਣ ਦੀ ਇਸ ਦੇ ਵਿੱਚ ਮੱਦ ਰੱਖੀ ਆ, ਤੇ ਟੈਂਪਰੇਰੀ ਸੀਜ਼ਫਾਇਰ ਨੂੰ ਪਰਮਾਨੈਂਟ ਸੀਜ਼ਫਾਇਰ ਆ ਉਹ ਕਰਨ ਦੇ ਵੱਲ ਨੂੰ ਕਦਮ ਵਧਾਉਣੇ ਚਾਹੀਦੇ ਆ, ਜਿਸ ਵਿੱਚ ਇਜ਼ਰਾਈਲ ਸਾਰੀਆਂ ਹੀ ਆਪਣੀਆਂ ਜਿਹੜੀਆਂ ਫੋਰਸਿਸ ਆ ਉਹ ਗਾਜ਼ਾ ਦੇ ਵਿੱਚੋਂ ਵਾਪਸ ਜਿਹੜੀ ਆ ਉਹ ਲਵੇ। ਜਿਉਂ-ਜਿਉਂ ਇਸ ਡੀਲ ਦੇ ਮੁਤਾਬਕ ਹਮਾਸ ਆਪਣੀਆਂ ਕਮਿਟਮੈਂਟ ਦੇ ਉੱਤੇ ਖਰਾ ਜੇ ਉਤਰਦਾ ਰਹਿੰਦਾ ਆ। ਤੇ ਅਖੀਰਲੇ ਫੇਜ਼ ਦੇ ਵਿੱਚ ਉਹਨਾਂ ਦਾ ਇਹ ਆ ਵੀ ਮੇਜਰ ਰੀਕਨਸਟਰਕਸ਼ਨ ਗਾਜ਼ਾ ਦੀ ਵੀ ਉਸ ਨੂੰ ਮੁੜ ਰਹਿਣ ਲਾਇਕ ਬਣਾਇਆ ਜਾਵੇ। ਉਹਨਾਂ ਨੇ ਨਾਲ ਇਹ ਟਿੱਪਣੀ ਕਰਦੇ ਹੋਏ ਕਿਹਾ ਵੀ ਹਮਾਸ ਇਸ ਟਾਈਮ 7 ਅਕਤੂਬਰ ਵਰਗਾ ਦੁਬਾਰਾ ਹਮਲਾ ਕਰਨ ਦੇ ਯੋਗ ਨਹੀਂ ਰਿਹਾ ਹੈਗਾ, ਜੋ ਕਿ ਇਜ਼ਰਾਈਲ ਦਾ ਮੇਨ ਆਬਜੈਕਟਿਵ ਸੀਗਾ ਇਸ ਲੜਾਈ ਦੇ ਵਿੱਚ, ਮੁੱਖ ਜਿਹੜਾ ਇਹ ਮਿਸ਼ਨ ਸੀਗਾ। ਤੇ ਕਹਿੰਦੇ ਵੀ ਇਹ ਮੂਵਮੈਂਟ ਨੂੰ ਆਪਾਂ ਨੂੰ ਲੂਜ਼ ਨਹੀਂ ਕਰਨਾ ਚਾਹੀਦਾ। ਅਣਮਿੱਥੇ ਸਮੇਂ ਦੇ ਲਈ ਚੱਲਣ ਵਾਲੀ ਕੋਈ ਵੀ ਯੁੱਧ ਵਾਰ ਜਿਹੜੀ ਆ ਉਹ ਕਦੀ ਵੀ ਪੂਰੀ ਨਹੀਂ ਹੁੰਦੀ। ਇਨਫੈਕਟ ਟੋਟਲ ਵਿਕਟਰੀ ਦਾ ਇੱਕ ਜਿਹੜਾ ਨੋਸ਼ਨ ਆ ਉਸ ਦੇ ਉੱਤੇ ਪਹੁੰਚਣਾ ਉਹ ਕਾਫੀ ਔਖੀ ਜਿਹੜੀ ਉਹ ਗੱਲ ਆ। ਇਸ ਦੇ ਨਾਲ ਇਕਨੋਮਿਕ, ਮਿਲਟਰੀ ਤੇ ਹਿਊਮਨ ਰਿਸੋਰਸਿਸ ਉਹ ਜਾਇਆ ਜਿਹੜੇ ਉਹ ਹੋ ਰਹੇ ਆ, ਤੇ ਇਸ ਨਾਲ ਇਜ਼ਰਾਈਲ ਇਕੱਲਿਆਂ ਪੈਂਦਾ ਜਾਊਗਾ ਵਰਲਡ ਦੇ ਵਿੱਚ, ਤੇ ਹੌਸਟੇਜਸ ਕਦੀ ਵੀ ਘਰ ਵਾਪਸ ਨਹੀਂ ਪਰਤ ਸਕਣਗੇ। ਹੁਣ ਇਹ ਦੇਖਣਾ ਹੋਊਗਾ ਵੀ ਵਾਈਟ ਹਾਊਸ ਦੇ ਬਾਈਡਨ ਪ੍ਰਸ਼ਾਸਨ ਦੇ ਇਸ ਜਿਹੜੇ 3 ਫੇਜ਼ਸ ਦੇ ਸੀਜ਼ਫਾਇਰ ਦੀ ਡੀਲ ਨੂੰ ਲੈ ਕੇ ਇਜ਼ਰਾਈਲ ਤੇ ਹਮਾਸ ਵਾਲੇ ਕਿੱਦਾਂ ਜਿਹੜੀ ਉਸ ਦੇ ਉੱਤੇ ਟਿੱਪਣੀ ਕਰਦੇ ਆ ਜਾਂ ਕਿੱਦਾਂ ਰਿਐਕਟ ਕਰਦੇ ਆ। ਕਤਰੀ ਜਿਹੜੇ ਵਿਚੋਲੇ ਆ ਕਹਿ ਸਕਦੇ ਆ ਆਪਸ ਦੇ ਵਿੱਚ ਉਹਨਾਂ ਦੀ ਗੱਲਬਾਤ ਕਰਾਉਣ ਵਾਲੇ, ਉਹਨਾਂ ਦੇ ਨਾਲ ਇਹ ਉਹਨਾਂ ਨੇ 3 ਨੁਕਤੇ ਜਿਹੜੇ ਉਹ ਹੁਣ ਸਾਂਝੇ ਕਰ ਦਿੱਤੇ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਮੈਡੈਸਟੋ ਸੀਰੀਜ਼ ਦਾ। ਸੀਰੀਜ਼ ਪੁਲਿਸ ਨੇ ਹੁਣ ਇੱਕ
ਫੁਟੇਜ ਜਿਹੜੀ ਆ ਉਹ ਰਿਲੀਜ਼ ਕੀਤੀ ਹੈ, ਜਿਹੜੀ ਕਿ ਐਡਿਟਡ ਹੈ, ਤੇ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਐਡਿਟਡ ਫੁਟੇਜ ਹੈ, ਕਿਉਂਕਿ ਸ਼ਾਇਦ ਲੰਬੀ ਸੀ ਜਾਂ ਹੋਰ ਕੋਈ ਕਾਰਨ ਹੋ ਸਕਦਾ ਹੈ। ਉਹ ਫੁਟੇਜ ਹੈ ਬੋਡੀ ਵੋਰਨ ਜਿਹੜਾ ਕੈਮਰਾ ਹੁੰਦਾ ਪੁਲਿਸ ਮੁਲਾਜ਼ਮ ਦਾ, ਉਹਦੀ। ਤੇ ਇਹਦੇ ਵਿੱਚ ਪੁਲਿਸ ਨੇ ਜਿਹੜਾ ਇੱਕ ਬੰਦੇ ਨੂੰ ਸ਼ੂਟ ਕੀਤਾ ਤੇ ਉਸ ਤੋਂ ਬਾਅਦ ਉਹ ਮਾਰਿਆ ਗਿਆ, ਉਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਪੁਲਿਸ ਦੇ ਉੱਤੇ ਉਹਨੇ ਹਮਲਾ ਕਰ ਦੇਣਾ ਸੀਗਾ। ਪੁਲਿਸ ਦੇ ਕਹਿਣ ਦੇ ਮੁਤਾਬਕ 22 ਸਾਲਾ ਅਲੈਗਜ਼ੈਂਡਰ ਯੇਪੇਜ਼ ਓਰਟੇਗਾ, ਜਿਹੜਾ ਕਿ ਮਾਰਿਆ ਗਿਆ ਸੀ ਇਸ ਘਟਨਾ ਦੇ ਵਿੱਚ, ਉਹ ਪੁਲਿਸ ਦੇ ਇੱਕ ਮੁਲਾਜ਼ਮ ਨੂੰ ਸਟੈਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਬੋਡੀ ਵੋਰਨ ਜਿਹੜਾ ਕੈਮਰਾ, ਉਹਦੀ ਵੀਡੀਓਜ਼ ਦੇ ਵਿੱਚ ਦੇਖਿਆ ਜਾ ਸਕਦਾ ਕਿ ਇੱਕ ਮੈਨ ਜਿਹੜਾ, ਇੱਕ ਬੰਦਾ ਜਿਹੜਾ, ਉਹ ਪੁਲਿਸ ਦੇ ਸਾਹਮਣੇ ਆਉਂਦੇ ਹੀ ਉਹਨੂੰ ਚਾਕੂ ਦਿਖਾ ਰਿਹਾ ਹੈ, ਤੇ ਉਸ ਤੋਂ ਬਾਅਦ ਉਹ ਜ਼ਖਮੀ ਹਾਲਤ ਦੇ ਵਿੱਚ ਵੀ ਉਹਨੂੰ ਦੇਖਿਆ ਜਾਂਦਾ ਹੈ। ਦੱਸਿਆ ਜਾ ਰਿਹਾ ਕਿ ਇੱਕ ਜਿਹੜੀ ਆਡੀਓ ਹੈ 911 ਦੀ, ਉਹ ਵੀ ਰਿਲੀਜ਼ ਕੀਤੀ ਗਈ ਹੈ, ਤੇ ਉਹਦੇ ਵਿੱਚ ਇਹ ਗੱਲ ਦੱਸੀ ਗਈ ਹੈ, ਦਾਅਵਾ ਕੀਤਾ ਗਿਆ ਕਿ ਇੱਕ ਔਰਤ ਜਿਹਨੇ ਕਾਲ ਕੀਤੀ ਸੀ 911 ਤੇ ਉਸ ਤੋਂ ਬਾਅਦ ਦੱਸਿਆ ਸੀਗਾ ਕਿ ਉਹਦਾ ਬ੍ਰਦਰ ਇਨ ਲਾ ਓਰਟੇਗਾ 22 ਸਾਲਾ ਜਿਹੜਾ ਮਾਰਿਆ ਗਿਆ, ਉਹਦੇ ਹਸਬੈਂਡ ਨੂੰ ਥ੍ਰੈਟ ਕਰ ਰਿਹਾ ਸੀ ਲਗਾਤਾਰ ਇੱਕ ਚਾਕੂ ਦੇ ਨਾਲ। ਉਹਨਾਂ ਦਾ ਜਿਹੜਾ ਘਰ ਪੈਂਦਾ ਡਿਰਕ ਕੋਟ ਦੇ ਇਲਾਕਿਆਂ ਦੇ ਵਿੱਚ। ਉਸ ਤੋਂ ਬਾਅਦ ਸੀਰੀਜ਼ ਪੁਲਿਸ ਇਸ ਘਟਨਾ ਦੇ ਨਾਲ ਸਿੱਝਣ ਦੇ ਲਈ, ਨਜਿੱਠਣ ਦੇ ਲਈ ਜਾਂਦੀ ਹੈ, ਤੇ ਉਹਦਾ ਇੱਕ ਜਿਹੜਾ ਪੁਲਿਸ ਮੁਲਾਜ਼ਮ ਹੈ, ਉਹ ਜਦੋਂ ਉਹਦੇ ਕੋਲੇ ਜਾਂਦਾ ਹੈ, ਤਾਂ ਓਰਟੇਗਾ ਜਿਹੜਾ ਉਹਨੂੰ ਕਾਰ ਦੇ ਵਿੱਚੋਂ ਨਿਕਲਦਾ ਹੈ, ਤੇ ਕਾਰ ਦੇ ਵਿੱਚੋਂ ਨਿਕਲ ਕੇ ਉਹ ਚਾਕੂ ਦੇ ਨਾਲ ਪੁਲਿਸ ਮੁਲਾਜ਼ਮ ਨੂੰ ਕਹਿੰਦਾ ਕਿ ਮੈਂ ਤੈਨੂੰ ਮਾਰ ਦੂੰਗਾ, ਜਾਂ ਤੂੰ ਮੇਰੇ ਵਿਚਾਲੇ ਨਾ, ਜਾਂ ਜੋ ਵੀ ਧਮਕਾਉਂਦਾ ਉਹ ਪੁਲਿਸ ਮੁਲਾਜ਼ਮ ਨੂੰ ਵੀ। ਉਸ ਤੋਂ ਬਾਅਦ ਜਦੋਂ ਪੁਲਿਸ ਦਾ ਇਹਦੇ ਨਾਲ ਕਾਊਂਟਰ ਹੁੰਦਾ ਮੁਲਾਜ਼ਮ ਦਾ, ਤਾਂ ਪੁਲਿਸ ਡਿਪਾਰਟਮੈਂਟ ਦਾ ਇਹ ਦਾਅਵਾ ਕਿ ਮੁਲਾਜ਼ਮ ਨੂੰ ਗੋਲੀ ਚਲਾਉਣੀ ਪੈਂਦੀ ਹੈ। ਆਪਾਂ ਇਹ ਦਾਅਵਾ ਨਹੀਂ ਕਰ ਰਹੇ, ਪੁਲਿਸ ਡਿਪਾਰਟਮੈਂਟ ਨੇ ਦਾਅਵਾ ਕੀਤਾ ਕਿ ਉਸ ਮੁਲਾਜ਼ਮ ਨੂੰ ਗੋਲੀ ਚਲਾਉਣੀ ਪੈਂਦੀ ਹੈ, ਜਿਸ ਕਰਕੇ ਓਰਟੇਗਾ ਦੀ ਜਿਹੜੀ ਜਾਨ ਆ ਉਹ ਚਲੀ ਗਈ। ਵੀਡੀਓ ਦੇ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਉਹਨੂੰ ਫਸਟ ਏਡ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਬਾਅਦ ਦੇ ਵਿੱਚ ਉਹਨੂੰ ਡੈਡ ਪ੍ਰਨਾਉਂਸ ਜਿਹੜਾ ਉਹ ਕਰ ਦਿੱਤਾ ਜਾਂਦਾ। ਸੋ ਹੁਣ ਪੁਲਿਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸੀ। ਪੁਲਿਸ ਨੂੰ 911 ਦੀ ਜਿਹੜੀ ਆਡੀਓ ਉਹ ਵੀ ਰਿਲੀਜ਼ ਕਰਨੀ ਪਈ ਹੈ ਇਸ ਮਾਮਲੇ ਦੇ ਵਿੱਚ, ਤੇ ਇੱਕ ਜਿਹੜਾ ਬੋਡੀ ਵੋਰਨ ਕੈਮਰਾ, ਉਹਦੀ ਫੁਟੇਜ ਵੀ ਰਿਲੀਜ਼ ਕਰਨੀ ਪਈ ਹੈ। ਜੀ, ਅਗਲੀ ਗੱਲ ਕਰੀਏ ਗਵਰਨਰ ਗੈਵਿਨ ਨਿਊਸਮ, ਉਹਨਾਂ ਦੇ ਸਾਹਮਣੇ ਇੱਕ ਕਾਫੀ ਪਹਾੜ ਜਿੱਡਾ ਕੰਮ ਆ ਵੀ ਕੈਲੀਫੋਰਨੀਆ ਦਾ ਜਿਹੜਾ ਬਜਟ ਇਸ ਟਾਈਮ ਬਿਲੀਅਨਸ ਆਫ ਡਾਲਰ ਦੇ ਘਾਟੇ 'ਚ ਆ, ਉਸ ਨੂੰ ਕਿੱਦਾਂ ਠੀਕ ਕਰਨਾ ਆ। 1 ਸਾਲ ਦੇ ਵਿੱਚ ਬਿਲਕੁਲ ਹੀ ਪਾਸਾ ਜਿਹੜਾ ਉਹ ਪਲਟ ਗਿਆ। ਕੈਲੀਫੋਰਨੀਆ ਦਾ ਸਰਪਲਸ ਬਜਟ ਇਸ ਟਾਈਮ ਬਹੁਤ ਵੱਡੇ ਘਾਟੇ ਵਾਲਾ ਬਜਟ ਸਾਬਤ ਜਿਹੜਾ ਹੋ ਰਿਹਾ ਆ। ਹੁਣ ਗਵਰਨਰ ਨਿਊਸਮ ਦਾ ਇੱਕ ਜਿਹੜਾ ਪ੍ਰਪੋਜ਼ਲ ਆ, ਉਸ ਤੇ ਕਰਕੇ ਉਹਨਾਂ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਆ। ਕਹਿੰਦੇ ਵੀ ਕੁਝ ਜਿਹੜੇ ਡਿਸੇਬਲਡ ਇਮੀਗ੍ਰੈਂਟਸ ਆ, ਉਹਨਾਂ ਦੇ ਹੈਲਥ ਬੈਨੀਫਿਟਸ ਦੇ ਵਿੱਚ ਕਟੌਤੀ ਕਰਕੇ 94 ਮਿਲੀਅਨ ਡਾਲਰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਹਿੰਦੇ ਵੀ 15 ਮਿਲੀਅਨ ਦੇ ਵਿੱਚੋਂ ਮਹਿਜ 3000 ਲੋਕਾਂ ਦੇ ਉੱਤੇ ਇਸ ਦਾ ਪ੍ਰਭਾਵ ਪੈਣਾ ਆ। ਕਈ ਲੋਕ ਕਹਿ ਰਹੇ ਆ ਵੀ ਇਹ ਕਰਨ ਦਾ ਕੋਈ ਇੰਨਾ ਫਾਇਦਾ ਨਹੀਂ ਸੀ। ਉਹ ਜੇ ਦੇਖਿਆ ਜਾਵੇ ਤਾਂ ਇਹ ਜਿਹੜੀ ਹੈਲਥ ਇੰਸ਼ੋਰੈਂਸ ਲੋ ਇਨਕਮ ਅਡਲਟ ਜਿਹੜੇ ਮੁਲਕ ਦੇ ਵਿੱਚ ਵਿਦਆਊਟ ਲੀਗਲ ਪਰਮਿਸ਼ਨ ਰਹਿ ਰਹੇ ਆ, ਉਹਨਾਂ ਦੇ ਉੱਤੇ ਹੀ ਇਸ ਦਾ ਅਸਰ ਹੋਣਾ ਸੀ, ਤੇ ਉਹਨਾਂ ਦੇ ਵਿੱਚੋਂ ਵੀ ਸਿਰਫ ਜਿਹੜੇ ਡਿਸੇਬਲਡ ਆ, ਉਹਨਾਂ ਦੇ ਜਿਹੜੇ ਹੈਲਥ ਬੈਨੀਫਿਟਸ ਆ, ਉਹਨਾਂ ਨੂੰ ਕੱਟਿਆ ਜਿਹੜਾ ਉਹ ਜਾਣਾ ਸੀਗਾ। ਫ੍ਰੀ ਹੈਲਥ ਇੰਸ਼ੋਰੈਂਸ ਕੈਲੀਫੋਰਨੀਆ ਦੇ ਵਿੱਚ ਇੱਕ ਵਾਹਦ ਸੂਬਾ ਹੈਗਾ ਆ ਮੁਲਕ ਦੇ ਵਿੱਚ, ਜੋ ਕਿ ਇਲੀਗਲ ਇਮੀਗ੍ਰੈਂਟਸ ਨੂੰ ਵੀ, ਜਿਹੜੇ ਲੋ ਇਨਕਮ ਵਾਲੇ ਆ, ਉਹਨਾਂ ਨੂੰ ਉਹ ਜਿਹੜੀ ਸਹੂਲਤ ਮੁਹੱਈਆ ਕਰਾਉਂਦਾ ਆ। ਮਲਟੀ ਬਿਲੀਅਨ ਡਾਲਰ ਇਹ ਪ੍ਰੋਜੈਕਟ ਸੀਗਾ, ਜੋ ਕਿ ਜਨਵਰੀ ਦੇ ਵਿੱਚ ਕਹਿੰਦੇ ਕੰਪਲੀਟ ਕੀਤਾ, ਤੇ 1 ਮਿਲੀਅਨ ਲੋਕ ਇਸ ਦੇ ਤਹਿਤ ਕੈਲੀਫੋਰਨੀਆ 'ਚ ਐਲੀਜੀਬਲ ਹੁੰਦੇ ਸੀ ਮੈਡੀਕੇਡ ਪ੍ਰੋਗਰਾਮ ਦੇ ਤਹਿਤ, ਤੇ ਉਹਨਾਂ ਦੇ ਵਿੱਚੋਂ ਕਹਿੰਦੇ ਵੀ 3000 ਸੀਗੇ ਜਿਹੜੇ ਡਿਸੇਬਲਡ ਉਸ ਦਾ ਫਾਇਦਾ ਲੈ ਪਾ ਰਹੇ ਸੀ, ਪਰ ਹੁਣ ਡਿਸੇਬਲਡ ਦੀ ਇਸ ਦੇ ਵਿੱਚ ਇਹ ਕਟੌਤੀ ਕਰਨ ਜਾ ਰਹੇ ਆ। ਜੀ, ਅਗਲੀ ਖਬਰ ਦੇ ਵੱਲ ਵਧੀਆ ਤੇ ਰੁਖ ਕਰੀਏ ਫ੍ਰੈਜ਼ਨੋ ਦਾ। ਫ੍ਰੈਜ਼ਨੋ ਤੇ ਹੋਰ ਜਿਹੜੇ ਨਾਲ ਦੇ ਏਰੀਆ ਦੇ ਸਕੂਲ ਨੇ, ਉੱਥੋਂ ਹੁਣ ਨਵੀਆਂ ਸਕੂਲ ਬੱਸਾਂ ਜਿਹੜੀਆਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਦੱਸਿਆ ਜਾ ਰਿਹਾ ਹੈ ਕਿ ਫੈਡ ਦਾ ਇੱਕ ਪ੍ਰੋਗਰਾਮ ਹੈ, ਫੈਡਰਲ ਫੰਡਿੰਗ ਦਾ, ਜਿਹਦੇ ਤਹਿਤ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਜਿਹੜੀਆਂ ਉਹ ਕਲੀਨ ਸਕੂਲ ਬੱਸ ਪ੍ਰੋਗਰਾਮ ਦੇ ਤਹਿਤ ਫ੍ਰੈਜ਼ਨੋ ਦੇ ਜਿੰਨੇ ਵੀ ਸਕੂਲ ਨੇ, ਜਾਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਕਹਿ ਸਕਦੇ ਹਾਂ, ਇਲੈਕਟ੍ਰਿਸਿਟੀ, ਪ੍ਰੋਪੇਨ ਤੇ ਕੰਪਰੈਸਡ ਨੈਚੁਰਲ ਗੈਸ ਦੇ ਨਾਲ ਜਿਹੜੀਆਂ ਨਵੀਆਂ ਬੱਸਾਂ ਹੋਣਗੀਆਂ ਚੱਲਣ ਵਾਲੀਆਂ ਇਹਨਾਂ ਤੇ ਉਹ ਹੁਣ ਇਹਨਾਂ ਇਲਾਕਿਆਂ ਦੇ ਵਿੱਚ, ਫ੍ਰੈਜ਼ਨੋ ਦੇ ਇਲਾਕਿਆਂ ਦੇ ਵਿੱਚ ਦਿੱਤੀਆਂ ਜਾਣਗੀਆਂ। ਫ੍ਰੈਜ਼ਨੋ ਯੂਨੀਫਾਈਡ ਨੇ ਨੂੰ ਮਿਲੇ ਆ 6.6 ਮਿਲੀਅਨ ਡਾਲਰ ਫੈਡ ਦੇ ਪ੍ਰੋਗਰਾਮ ਦੇ ਤਹਿਤ, ਜਿਹਦੇ ਨਾਲ 25 ਸਕੂਲ ਬੱਸਾਂ ਦੇ ਨਾਲ ਹੋਰ ਜਿਹੜੇ ਕੁਝ ਖਰਚ ਨੇ ਉਹ ਕਵਰ ਕੀਤੇ ਜਾਣਗੇ। ਇਸੇ ਤਰ੍ਹਾਂ ਸੈਲਮਾ ਯੂਨੀਫਾਈਡ ਨੂੰ ਮਿਲੇ ਆ 1.4 ਮਿਲੀਅਨ। ਇਹਦੇ ਨਾਲ ਜਿਹੜੇ ਸਕੂਲ 4 ਬੱਸਾਂ ਖਰੀਦੀਆਂ ਜਾਣਗੀਆਂ ਨਵੀਆਂ, ਤੇ ਇਹਦੇ ਨਾਲ ਬੱਸਾਂ ਨੂੰ ਸਾਫ਼ ਕਰਨ ਜਾਂ ਉਹਨਾਂ ਦੇ ਉੱਤੇ ਜਿਹੜੀਆਂ ਹੋਰ ਨੇ ਉਹਨਾਂ ਨੂੰ ਵੀ ਨਵੀਨੀਕਰਨ ਦੇ ਉੱਤੇ ਖਰਚਾ ਕੀਤਾ ਜਾਊਗਾ। ਸੀਅਰਾ ਯੂਨੀਫਾਈਡ ਜਿਹੜਾ ਉਹਨੂੰ ਮਿਲੇ ਆ
$8,100 ਜਿਹੜਾ ਕਿ ਉਹਨਾਂ ਨੂੰ ਵੀ 4 ਸਕੂਲ ਬੱਸਾਂ ਨਵੀਆਂ ਮਿਲਣਗੀਆਂ ਤੇ ਹੋਰ ਜਿਹੜੇ ਖਰਚੇ ਕਰਨ ਵਾਸਤੇ। ਇਸੇ ਤਰ੍ਹਾਂ ਕਰਦਰ ਯੂਨੀਫਾਈਡ ਜਿਹੜਾ ਉਹਨੂੰ $3,45,000 ਮਿਲਣਗੇ ਤੇ ਇੱਕ ਸਕੂਲ ਬੱਸ ਜਿਹੜੀ ਹੈ ਇਸ ਪ੍ਰੋਗਰਾਮ ਦੇ ਤਹਿਤ ਮਿਲੂਗੀ। ਸੋ ਜਿਹੜਾ EPA ਹੈਗਾ ਇਸ ਪ੍ਰੋਗਰਾਮ ਦਾ ਨਾਂ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਦਾ ਜਿਹੜਾ ਪ੍ਰੋਗਰਾਮ ਹੈ, ਉਹਨੂੰ ਹੁਣ ਬੱਸ ਪ੍ਰੋਗਰਾਮ ਦੇ ਨਾਂ ਦੇ ਨਾਲ ਜਾਣਿਆ ਜਾਊਗਾ ਇਹਨਾਂ ਤਿੰਨਾਂ ਇਲਾਕਿਆਂ ਦੇ ਵਿੱਚ ਕਰਦਰ, ਫ੍ਰੈਜ਼ਨੋ ਤੇ ਸੈਲਮਾ ਦੇ ਵਿੱਚ, ਤੇ ਜਿਹਦੇ ਲਈ ਐਲੋਕੇਟ ਹੋ ਚੁੱਕਿਆ $5 ਬਿਲੀਅਨ ਤੋਂ ਵੀ ਵੱਧ। ਤੇ ਦੱਸਦੇ ਆ ਕਿ ਬੱਸ ਫਲੀਟ ਜਿਹੜੇ ਵੀ ਗੈਸੋਲਾਈਨ ਦੇ ਨੇ ਖਰਚੇ ਜਾਣਗੇ $5 ਬਿਲੀਅਨ ਗੈਸੋਲਾਈਨ ਟੂ ਜ਼ੀਰੋ ਤੇ ਲੋ ਐਮਿਸ਼ਨ ਜਿਹੜੇ ਵਹੀਕਲਸ ਨੇ ਉਹਨਾਂ ਨੂੰ ਖਰੀਦਣ ਦੇ ਲਈ। ਤੇ ਦੱਸਦੇ ਆ ਕਿ ਕੁਛ ਜਿਹੜੇ ਸੈਨ ਮਾਈਕਲਿਨ ਵੈਲੀ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦੇ ਸਕੂਲ ਇਨਫਰਾਸਟ੍ਰਕਚਰ ਤੇ ਪੈਸੇ ਖਰਚਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ। US ਰਿਪਰੈਜ਼ੈਂਟੇਟਿਵ ਜਿਹੜੇ ਜਿਮ ਕੋਸਟਾ ਨੇ ਉਹਨਾਂ ਨੇ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਤੁਹਾਨੂੰ ਨਵੀਆਂ ਜਿਹੜੀਆਂ ਬੱਸਾਂ ਨੇ, ਨਵੀਆਂ ਨਕੋਰ ਜਿਹੜੀਆਂ ਕਿ ਪ੍ਰੋਪੇਨ ਤੇ ਚੱਲਦੀਆਂ ਨੇ, ਇਲੈਕਟ੍ਰੀਸਿਟੀ ਤੇ ਚੱਲਦੀਆਂ ਨੇ, ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਬਿਲਕੁਲ ਕੈਲੀਫੋਰਨੀਆ ਵਾਲੇ ਜਿਹੜਾ ਜ਼ੀਰੋ ਮਿਸ਼ਨ ਵਾਲਾ ਜਿਹੜਾ ਇਹਨਾਂ ਦਾ ਏਜੰਡਾ ਆ, ਮੈਨੂੰ ਲੱਗਦਾ ਜੀ। ਉਸੇ ਦੇ ਤਹਿਤ ਜੀ ਜੀ ਇਹ ਕਰ ਰਹੇ ਜਿਹੜੇ ਹੋ ਸਕਦੇ ਆ। ਪਰ ਜੇ ਦੂਜੀ ਗੈਸ ਤੇ ਵੀ ਚੱਲਦੀ ਆ ਫਿਰ ਵੀ ਥੋੜਾ ਬਹੁਤਾ ਪੋਲਿਊਸ਼ਨ ਤਾਂ ਹੁੰਦਾ ਹੀ ਹੁੰਦਾ ਹੈ। ਆ। ਦੇਖੋ ਕਾਰਬਨ ਨਿਊਟਰੈਲਿਟੀ ਨੂੰ ਜਿਹੜਾ ਇਹ ਚਾਹੁੰਦੇ ਆ ਜਾਂ ਜ਼ੀਰੋ ਮਿਸ਼ਨ ਆ ਉਹ ਕਿੱਦਾਂ ਪੂਰਾ ਹੋਵੇਗਾ। ਜੀ। ਖਬਰਾਂ ਦਾ ਸਮਾਂ ਸਮਾਪਤੀ ਵਾਲਾ, ਜਾਂਦੇ ਜਾਂਦੇ ਆਪਣੇ ਗਵਾਂਢੀ ਮੁਲਕ ਕੈਨੇਡਾ ਦੀ ਇੱਕ ਖਬਰ ਕਰਦੇ ਜਾਈਏ। ਉੱਥੇ ਦਾ ਇੱਕ ਕਹਿ ਲਓ ਵੀ ਸੀਰੀਅਲ ਕਿਲਰ ਸੀਗਾ ਰੋਬਰਟ ਪਿਕਟਨ, ਉਸ ਦੀ ਮੌਤ ਹੋਈ ਆ ਹੁਣ ਤੋਂ ਕੁਝ ਘੰਟੇ ਪਹਿਲਾਂ ਇਹ ਜਿਹੜੀ ਖਬਰ ਆਈ ਆ। ਪਿਕਟਨ ਨੂੰ 6 ਔਰਤਾਂ ਦੇ ਮਰਡਰ ਦੇ ਲਈ ਜਿਹੜਾ ਉਹ ਜ਼ਿੰਮੇਵਾਰ ਪਾਇਆ ਗਿਆ ਸੀ, ਦੋਸ਼ੀ ਕਰਾਰ ਦਿੱਤਾ ਸੀਗਾ, ਪਰ ਇਹ ਆਪਣੇ ਮੂੰਹੋਂ ਕਹਿੰਦਾ ਸੀਗਾ ਵੀ ਉਸਨੇ 49 ਔਰਤਾਂ ਦਾ ਕਤਲ ਜਿਹੜਾ ਉਹ ਕੀਤਾ ਆ। ਇਸ ਮੌਕੇ ਇਹ 74 ਸਾਲਾਂ ਦਾ ਸੀਗਾ। ਕਿਊਬੈਕ ਤੋਂ ਜਿਹੜਾ 480 ਕਿਲੋਮੀਟਰ ਦੂਰ ਪੋਰਟ ਕੈਟੀਅਰ ਇੰਸਟੀਚਿਊਸ਼ਨ ਦੇ ਵਿੱਚ ਰਹਿ ਰਿਹਾ ਸੀ। ਇੱਕ ਸਾਥੀ ਕੈਦੀ ਦੇ ਦੁਆਰਾ ਇਸ ਦੀ ਕਾਫੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਜਿਹੜੀ ਉਹ ਕੀਤੀ ਗਈ ਸੀ ਰੋਬਰਟ ਪਿਕਟਨ ਦੀ, ਤੇ ਉਹ ਬੁਰੀ ਤਰ੍ਹਾਂ ਜਿਹੜਾ ਆ ਉਹ ਫੱਟੜ ਹੋਇਆ ਤੇ ਹੁਣ ਇਸ ਦੀ ਮੌਤ ਹੋ ਗਈ ਆ। ਕਹਿੰਦੇ ਵੀ 49 ਔਰਤਾਂ ਨੂੰ ਮਾਰਨ ਦੇ ਵਿੱਚੋਂ ਇਹਨੇ ਜ਼ਿਆਦਾਤਰ ਜਿਹੜੀਆਂ ਮੂਲ ਨਿਵਾਸੀ ਔਰਤਾਂ ਸੀ ਉੱਥੋਂ ਦੀਆਂ, ਉਹਨਾਂ ਦੇ ਜਿਹੜੇ ਆ ਕਤਲ ਕੀਤੇ ਸੀ। 49 ਦੇ ਵਿੱਚੋਂ 26 ਇਸ ਦੇ ਉੱਤੇ ਚਾਰਜ ਲੱਗੇ ਸੀ, ਜਿਨ੍ਹਾਂ ਚੋਂ ਜਿੱਦਾਂ ਆਪਾਂ ਦੱਸਿਆ ਵੀ ਮਹਿਜ 6 ਔਰਤਾਂ ਦੇ ਕਤਲ ਦਾ ਹੀ ਇਹ ਦੋਸ਼ੀ ਸਾਬਤ ਹੋਇਆ ਸੀ, ਪਰ ਆਪਣੇ ਮੂੰਹੋਂ ਇਹ 49 ਕਤਲਾਂ ਦੀ ਗਵਾਹੀ ਜਿਹੜੀ ਉਹ ਆਪ ਭਰਦਾ ਰਿਹਾ ਹੈਗਾ ਆ। ਸੋ ਉਸ ਦੀ ਉੱਥੇ ਕਹਿੰਦੇ ਆ ਵੀ ਮੌਤ ਹੁਣ ਹੋ ਗਈ ਆ। ਜੀ। ਤੇ ਜੇਕਰ ਜਾਂਦੇ ਕਰੰਸੀ ਦੀ ਜਾਣਕਾਰੀ, ਮਾਰਕੀਟ ਦੀ ਵੀ ਜਾਣਕਾਰੀ ਜੇ ਦਿੰਦੇ ਜਾਈਏ ਤਾਂ 2-4 ਦਿਨ ਲਗਾਤਾਰ ਡਾਓ ਜੋਨ ਥੱਲੇ ਜਾਂਦਾ ਰਿਹਾ, ਪਰ ਵੀਕਐਂਡ ਦੇ ਉੱਤੇ ਇਸਨੇ ਮਾੜੀ ਜੀ ਜਿਹੜੀ ਕਹਿ ਲਓ ਵੀ ਵਾਪਸੀ ਕੀਤੀ ਆ, ਪਰ ਅੱਜ ਵੱਡੀ ਛਾਲ ਵੱਜੀ ਹੈ 1.5% ਤੋਂ ਵੱਧ 500 ਤੇ 75 ਪੁਆਇੰਟ ਵੱਧ ਕੇ 38,000 ਤੇ 686 ਦੇ ਉੱਤੇ ਇਹ ਬੰਦ ਹੋਇਆ ਹੈ। S&P 42 ਪੁਆਇੰਟ ਵੱਧ ਕੇ 5278, ਨੈਸਡੈਕ 2 ਪੁਆਇੰਟ ਘਟ ਕੇ 16,735 ਤੇ। ਸੋਨੇ ਦਾ ਭਾਅ $2348 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ ਰਹੀ ਆ। 10 year yield 4.5%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 67,503 ਤੇ ਇਥੀਰੀਅਮ $3760 ਦੇ ਬਰਾਬਰ ਚੱਲ ਰਿਹਾ ਆ। ਜੀ। ਤੇ ਜੇਕਰ US ਡਾਲਰ ਦੀ ਗੱਲ ਕਰਦੇ ਚਲੀਏ ਤਾਂ ਇੱਕ US ਡਾਲਰ ਦੀ ਜਿਹੜੀ ਕੀਮਤ ਹੈ ਉਹ ਇੰਡੀਆ ਦੇ $83 ਤੇ 41 ਪੈਸਿਆਂ ਦੇ ਬਰਾਬਰ ਰਹੀ ਹੈ। ਇਸੇ ਤਰ੍ਹਾਂ ਕੈਨੇਡਾ ਦੀ $1 ਤੇ 37 ਸੈਂਟ ਦੇ ਬਰਾਬਰ ਰਹੀ ਹੈ। ਤੇ ਜੇਕਰ ਪਾਕਿਸਤਾਨੀ ਰੁਪਏ ਦੀ ਗੱਲ ਕਰੀਏ ਤਾਂ ਇੱਕ US ਡਾਲਰ ਦੀ ਕੀਮਤ $278.42 ਪਾਕਿਸਤਾਨੀ ਰੁਪਏ ਦੇ ਬਰਾਬਰ ਰਹੀ ਹੈ। ਜੀ, ਇਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘਲ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।